ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕੱਲ ਬਿਆਨ ਦਿੱਤਾ, ਕਹਿੰਦੇ ਵੀ ਈਰਾਨ ਫੁੱਲ ਸਕੇਲ ਵਾਰ ਦੇ ਵਿੱਚ ਹੈਗਾ ਆ ਯੂਐਸ, ਯੂਰਪ ਤੇ ਇਜ਼ਰਾਈਲ ਦੇ ਨਾਲ। ਤਹਿਰਾਨ ਦੀ ਮਿਲਟਰੀ ਫੋਰਸਿਸ ਦੇ ਬਾਰੇ ਉਹਨਾਂ ਨੇ ਗੱਲ ਕਰਦੇ ਹੋਏ ਕਿਹਾ ਵੀ, ਕਹਿੰਦੇ ਵੀ ਅਸੀਂ ਪਹਿਲਾਂ ਦੇ ਨਾਲੋਂ ਮਜ਼ਬੂਤ ਹੈਗੇ ਆ। ਉਧਰ ਈਰਾਨ ਨੂੰ ਲੈ ਕੇ ਹੁਣ ਵੈਸਟ ਦੇ ਵਿੱਚ ਕਨਸੋਹਾਂ ਚੱਲ ਰਹੀਆਂ ਵੀ ਇਹ ਕੈਮੀਕਲ ਤੇ ਬਾਇਓਲੋਜੀਕਲ ਮਿਸਾਈਲ ਵਾਰਹੈਡਸ ਆ ਉਹ ਡਿਵੈਲਪ ਕਰ ਰਹੇ ਆ। ਕਹਿੰਦੇ ਵੀ ਇਕਨੋਮੀ ਦੇ ਕਰਕੇ ਉਹਨਾਂ ਦੇ ਉਲਟ ਜਿਹੜੇ ਪ੍ਰੋਟੈਸਟ ਆ ਲਗਾਤਾਰ ਉੱਥੇ ਵੱਧ ਰਹੇ ਆ, ਕੋਲੈਪਸ ਕਰ ਗਈ ਉਹਨਾਂ ਦੀ ਇਕਨੋਮੀ। ਰੈਵੋਲੂਸ਼ਨਰੀ ਗਾਰਡ ਜਿਹੜੇ ਉਹਨਾਂ ਦੇ ਆ, ਕਹਿੰਦੇ ਵੀ ਉਹਨਾਂ ਨੇ ਬੜੀ ਤੇਜ਼ੀ ਦੇ ਨਾਲ ਜਿਹੜਾ ਮਿਜ਼ਾਈਲ ਨੂੰ ਲੈ ਕੇ ਕੰਮ ਆ ਉਹ ਸ਼ੁਰੂ ਕਰ ਦਿੱਤਾ ਆ। ਜਿਹੜੀ ਈਰਾਨ ਦੀ ਸਰਕਾਰ ਆ ਜਾਂ ਉੱਥੇ ਦੀ ਰਜੀਮ ਆਖ ਦਿੱਤਾ ਜਾਂਦਾ ਆ, ਕਹਿੰਦੇ ਵੀ ਇਕਨੋਮੀ ਨੂੰ ਲੈ ਕੇ ਟੋਟਲੀ ਨਾਕਾਮਯਾਬ ਰਹੀ ਹੈਗੀ ਆ। ਸੋ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਭਾਈ ਅਸੀਂ ਅਮਰੀਕਾ, ਇਜ਼ਰਾਈਲ ਤੇ ਯੂਰਪ ਦੇ ਨਾਲ ਫੁੱਲ ਸਕੇਲ ਵਾਰ ਦੇ ਵਿੱਚ ਲੱਗੇ ਹੋਏ ਆ। ਇਜ਼ਰਾਈਲ ਦੇ ਨਾਲ ਇਹਨਾਂ ਨੇ ਪਹਿਲਾਂ ਵੀ, ਅਮਰੀਕਾ ਨੇ ਜਿਹੜੇ B-2 ਬੰਬਰ ਦੇ ਜ਼ਰੀਏ ਈਰਾਨ ਦੇ ਜਿਹੜੇ ਕਥਿਤ ਤੌਰ ਦੇ ਉੱਤੇ ਨਿਊਕਲੀਅਰ ਪਲਾਂਟਸ ਸੀਗੇ ਜਿੱਥੇ ਇਹ ਨਿਊਕਲੀਅਰ ਮਿਜ਼ਾਈਲ ਜਾਂ ਹਥਿਆਰ ਬਣਾਉਣ ਦੀ ਕਹਿ ਲਓ ਵੀ ਕੰਮ ਕਰ ਰਹੇ ਸੀਗੇ। ਇਹ ਮੰਨਿਆ ਜਾਂਦਾ ਸੀਗਾ ਉਹ B-2 ਬੰਬਰਸ ਦੇ ਨਾਲ, ਬੰਕਰ ਬਸਟਰ ਬੰਬਾਂ ਦੇ ਨਾਲ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਸੀਗਾ। ਫਿਰ ਇਜ਼ਰਾਈਲ ਨੇ ਹਮਲਾ ਜਿਹੜਾ ਉਹ ਕੀਤਾ ਸੀ। ਫਿਰ ਇਹਨਾਂ ਨੇ ਆਪਣੀਆਂ ਜਿਹੜੀਆਂ ਮਿਜ਼ਾਈਲਸ, ਰੌਕਟਸ ਜਿਹੜੇ ਆ ਉਹ ਛੱਡੇ ਸੀਗੇ। ਤੇ ਹੁਣ ਇਹ ਆਪ ਹੀ ਜਿਹੜਾ ਉਹ ਕਹਿ ਰਹੇ ਆ ਪ੍ਰੈਜ਼ੀਡੈਂਟ ਮਸੂਦ ਪੇਜ਼ਿਸ਼ਕਿਆਨ ਵੀ ਇਜ਼ਰਾਈਲ, ਯੂਰਪ ਤੇ US ਦੇ ਨਾਲ ਅਸੀਂ ਪੂਰੀ ਲੜਾਈ ਦੇ ਵਿੱਚ ਲੱਗੇ ਹੋਏ ਆ। ਸੋ ਇਹ ਹੁਣ ਕੀ ਅੰਦਾਜ਼ਾ ਹੈਗਾ ਹਰਜੋਤ ਸਿੰਘ ਜੀ, ਕੀ ਅੰਦੇਸ਼ਾ ਹੈ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਜਿਹੜਾ ਲੱਗੂਗਾ। ਉਧਰ ਜਿੱਦਾਂ ਪਹਿਲਾਂ ਵੀ ਦੱਸਿਆ ਬ੍ਰੇਕ ਤੋਂ ਪਹਿਲਾਂ ਵੀ ਇਜ਼ਰਾਈਲ ਵਾਲਾ ਵੀ ਇੱਥੇ ਪਹੁੰਚਿਆ ਹੋਇਆ ਆ ਵੀ ਕਿਸ ਤਰੀਕੇ ਦੇ ਨਾਲ ਵੀ ਉਹ ਚਾਹੁੰਦਾ ਹੈ ਵੀ ਲੜਾਈ ਵਗੈਰਾ ਜਿਹੜੀ ਮੁੜ ਸ਼ੁਰੂ ਹੋਵੇ, ਹਿਜ਼ਬੁੱਲਾ ਦੇ ਉੱਤੇ ਹਮਲਾ ਕਰਨਾ। ਹਿਜ਼ਬੁੱਲਾ ਈਰਾਨ ਦਾ ਹੀ ਇੱਕ ਪਾਰਟ ਆ ਉਹ ਮੰਨਿਆ ਜਿਹੜਾ ਉਹ ਜਾਂਦਾ ਹੈਗਾ ਆ। ਸੋ ਵਾਰ ਦੇ ਵਿੱਚ ਜੇ ਹੈਗੇ ਆ ਤਾਂ ਇਹ ਇੱਕ ਬੜੀ ਖਤਰੇ ਵਾਲੀ, ਚਿੰਤਾ ਵਾਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਆ ਕਿ ਅਮਰੀਕਾ ਨੂੰ ਹੁਣ ਦੁਬਾਰਾ ਮਿਡਲ ਈਸਟ ਵੱਲ ਨੂੰ ਧੱਕਿਆ ਜਿਹੜਾ ਉਹ ਜਾ ਰਿਹਾ ਹੈ ਇਸ ਲੜਾਈ ਦੇ ਜਿਹੜਾ ਉਹ ਬਹਾਨਾ ਜਿਹੜਾ ਲਾ ਕੇ, ਜਾਂ ਈਰਾਨ ਦੇ ਜਿਹੜੇ ਸ਼ਾਸਕ ਨੇ ਉਹ ਆਮ ਲੋਕਾਂ ਦੀ ਸੁਣਨ ਦੀ ਬਜਾਏ ਇਹ ਸਿਰਫ ਲੜਾਈ ਦਾ ਜਿਹੜਾ ਇੱਕ ਬਹਾਨਾ ਲਾ ਕੇ ਲੋਕਾਂ ਨੂੰ ਇਕਨੋਮੀ ਦੇ ਤੋਂ ਜਿਹੜਾ ਉਹਨਾਂ ਦਾ ਮਨ ਆ ਉਹ ਭਟਕਾਉਣਾ ਚਾਹੁੰਦੇ ਆ, ਕਿਉਂਕਿ ਉੱਥੇ ਇਕਨੋਮੀ ਦੇ ਹਾਲਾਤ ਮਾੜਾ ਨੇ ਤੇ ਰਜੀਮ ਦੇ ਉਲਟ ਜਿਹੜੇ ਪ੍ਰੋਟੈਸਟ ਆ ਉੱਥੇ ਲਗਾਤਾਰ ਵੱਧ ਰਹੇ ਹੈਗੇ ਆ। ਯੂਰਪ ਦੇ ਮੁਲਕਾਂ ਨੇ ਤੇ US ਨੇ ਪਹਿਲਾਂ ਹੀ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ, ਰੋਕਾਂ ਈਰਾਨ ਤੇ ਈਰਾਨ ਦੇ ਨਾਲ ਸੰਬੰਧਿਤ ਲੋਕਾਂ ਦੇ ਉੱਤੇ ਲਗਾਈਆਂ ਹੋਈਆਂ ਆ। ਥੋੜੇ ਦਿਨ ਪਹਿਲਾਂ ਭਾਰਤ ਦੇ ਉਹ ਟੈਂਕਰ ਵੀ ਜਿਹੜੇ ਸ਼ੈਡੋ ਟੈਂਕਰ ਆ, ਜਿਹੜੇ ਈਰਾਨ ਨੂੰ ਤੇਲ ਲਈ ਜਾਂਦੇ ਸੀਗੇ ਜਾਂ ਲਈ ਆਉਂਦੇ ਸੀਗੇ, ਉਹਨਾਂ ਨੂੰ ਸੈਂਕਸ਼ਨ ਜਿਹੜਾ ਉਹਨਾਂ ਉੱਤੇ ਵੀ ਜਿਹੜਾ ਲਾਇਆ ਹੈਗਾ ਆ। ਸੋ ਹੁਣ ਇਰਾਨੀ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਵੀ 1000 ਤੋਂ ਵੱਧ ਉਹਨਾਂ ਦੇ ਲੋਕ ਮਰ ਚੁੱਕੇ ਆ ਤੇ ਕਈ ਹਜ਼ਾਰ ਜਿਹੜੇ ਜ਼ਖਮੀ ਹੋਏ ਨੇ। ਤੇ ਜਦ ਇਜ਼ਰਾਈਲ ਦੇ ਉੱਤੇ ਹਮਲਾ ਜਿਹੜਾ ਉਸ ਟਾਈਮ ਦੇ ਉੱਤੇ ਕੀਤਾ ਜਿਹੜਾ ਹੋ ਗਿਆ ਸੀਗਾ। ਸੋ 3 ਨਿਊਕਲੀਅਰ ਸਾਈਟਸ ਦੇ ਉੱਤੇ US ਦੇ ਦੁਆਰਾ ਜਿਹੜੇ ਨਿਊਕਲੀਅਰ ਸਾਈਟਸ ਦੇ ਉੱਤੇ ਜਿਹੜੇ ਕੋਆਰਡੀਨੇਟਡ ਅਟੈਕ ਦੇ ਨਾਲ GBUs 57 ਮੈਸਿਵ ਆਰਡੀਨੈਂਸ ਪੈਨੀਟ੍ਰੇਟਡ ਬੰਕਰ ਬਸਟਿੰਗ ਬੰਬ ਆ ਉਹ ਜਿਹੜੇ ਉਹ ਸੁੱਟੇ ਗਏ ਸੀਗੇ। ਹੁਣ ਈਰਾਨ ਕਹਿ ਰਿਹਾ ਵੀ ਅਸੀਂ ਇਹਨਾਂ ਮੁਲਕਾਂ ਦੇ ਨਾਲ, ਬੇਸਿਕਲੀ ਪੂਰੇ ਵੈਸਟ ਦੇ ਨਾਲ ਲੜਾਈ ਦੇ ਵਿੱਚ ਲੱਗੇ ਹੋਏ ਆ। ਜੀ।